ਦੀਪਕ ਜੀ, ਅਗਲੀ ਆਪਾਂ ਗੱਲ ਦੇ ਵੱਲ ਕਰਦੇ ਹਾਂ। ਅਕਸਰ ਪੰਜਾਬ ਦੀ ਕਹਾਵਤ ਆ ਵੀ ਕੋਈ ਰੋਂਦਾ ਮਾਂ ਨੂੰ ਤੇ ਕੋਈ ਮਾਸੀ ਨੂੰ, ਪਰ ਗੱਲ ਹੁਣ ਇੱਥੇ ਸਰਕਾਰ ਦੇ ਨਾਲ ਹੀ ਜੋੜ ਕੇ ਕਰੀਏ ਵੀ ਕਹਿੰਦੇ ਆਪ ਐਮਐਲਏ ਤਾਂ ਕੁਰਸੀ ਨੂੰ ਹੀ ਰੋਈ ਜਾਂਦੇ। ਬਿਲਕੁਲ ਜੀ, ਆਪ ਦੇ ਐਮਐਲਏ ਮੁੱਖ ਮਹਿਮਾਨ ਬਣਨ ਦੇ ਬਹੁਤ ਕਾਹਲੇ ਨੇ ਕਿ ਸਾਨੂੰ ਮੁੱਖ ਮਹਿਮਾਨ ਨਹੀਂ ਕੋਈ ਬਣਾਉਂਦਾ, ਕੰਮ ਤਾਂ ਸਾਨੂੰ ਕਰੋ ਮੁੱਖ ਕੋਈ। ਹੀ ਨਹੀਂ ਮਿਲਦੀ। ਖਾਸ ਕਰਕੇ ਇਹ ਪਹਿਲੂ ਉੱਭਰਿਆ ਜੀ 15 ਅਗਸਤ 26 ਜਨਵਰੀ ਵਾਲੇ ਸਮਾਗਮਾਂ ਲਈ ਜੀ। ਉਹ ਕਹਿੰਦੇ ਵੀ ਬਕਾਇਦਾ ਤੌਰ ਤੇ ਵਿਸ਼ੇਸ਼ ਅਧਿਕਾਰ ਕਮੇਟੀ ਆ ਇੱਕ ਪੰਜਾਬ ਦੀ ਵਿਧਾਨ ਸਭਾ ਚ ਬਣੀ ਵੀ, ਜਿਹਦੇ ਚੇਅਰਮੈਨ ਨੇ ਨਿਰਮਲ ਸਿੰਘ ਪੰਡੋਰੀ ਹੋਰੀ। ਉਸ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਕੋਲ ਬਹੁ ਗਿਣਤੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੱਕ ਸ਼ਿਕਾਇਤ ਦਰਜ ਕਰਾਈ ਹੈ। ਉਹ ਸ਼ਿਕਾਇਤ ਦਾ ਆਧਾਰ ਇਹ ਹੈ ਕਿ ਜਿਹੜਾ ਸਬ ਡਿਵੀਜ਼ਨ ਪੱਧਰ ਤੇ, ਤਹਿਸੀਲ ਪੱਧਰ ਤੇ ਆਜ਼ਾਦੀ ਦਿਹਾੜਾ, ਗਣਤੰਤਰ ਦਿਵਸ ਦਾ ਦਿਹਾੜਾ, 15 ਅਗਸਤ 26 ਜਨਵਰੀ ਮਨਾਈ ਜਾਂਦੀ ਆ, ਉਹਨਾਂ ਸਮਾਗਮਾਂ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਦੇ ਲਈ ਸਾਨੂੰ ਨਹੀਂ ਸੱਦਦੇ ਜੀ। ਐਮਐਲਏ ਨੂੰ ਸੱਦਿਆ ਜਾਵੇ ਜੀ, ਇਹਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਉਹ ਜੀ ਐਸਡੀਐਮ ਝੰਡਾ ਲਹਿਰਾਉਣ ਦਾ ਮਤਲਬ, ਜੇ ਏਡੀਸੀ ਨੂੰ ਅਧਿਕਾਰ ਮਿਲਿਆ ਤਾਂ ਏਡੀਸੀ ਮਤਲਬ ਉਸ ਤੇ ਝੰਡਾ ਲਹਿਰਾ ਜਾਂਦਾ, ਤੇ ਅਸੀਂ ਤਾਂ ਜੀ ਬਸ ਉੱਥੇ ਇੱਕ ਕੁਰਸੀ ਤੇ ਆਮ ਲੋਕਾਂ ਵਾਂਗੇ ਬੈਠੇ ਹੁੰਦੇ ਹਾਂ। ਸਾਨੂੰ ਜੀ ਉੱਥੇ ਮੁੱਖ ਮਹਿਮਾਨ ਬਣਾਉਣ ਦਾ ਪ੍ਰਬੰਧ ਕਰੋ, ਤੇ ਹਵਾਲਾ ਦਿੱਤਾ ਬਕਾਇਦਾ ਹਰਿਆਣਾ ਦਾ। ਕੋਈ ਸ਼ੱਕ ਨਹੀਂ ਇਹਦੇ ਰਾਜਗਨ ਜੀ ਕਿ ਜਿੱਥੇ ਮੁੱਖ ਮੰਤਰੀ, ਮੰਤਰੀ, ਐਮਐਲਏ ਚੁਣਿਆ ਹੋਇਆ ਨੁਮਾਇੰਦੇ ਨੇ, ਉੱਥੇ ਇਹਨਾਂ ਦਾ ਚੀਫ ਸੈਕਟਰੀ ਤੋਂ ਉੱਪਰ ਦਾ ਇੱਕ ਰੈਂਕ ਮੰਨਿਆ ਜਾਂਦਾ, ਮਤਲਬ ਐਮਐਲਏ ਦਾ। ਤੇ ਜੀ ਚੀਫ ਸੈਕਟਰੀ ਤੋਂ ਉੱਪਰ ਨੇ ਤਾਂ ਫਿਰ ਐਸਡੀਐਮ ਦੀ ਬਜਾਏ ਤਾਂ ਇਹ ਤੋਂ ਝੰਡਾ ਲਹਿਰਾ ਜਾਵੇ ਤਾਂ ਕੋਈ ਹਰਜ ਨਹੀਂਗਾ, ਜੇ ਸੰਵਿਧਾਨਕ ਤੌਰ ਤੇ ਆਪਾਂ ਇਸ ਨੂੰ ਸਹੀ ਕਰ ਲਈਏ। ਪਰ ਜਿਹੜੀ ਨਿਯਮਾਵਲੀ ਤੁਰੀ ਆਉਂਦੀ ਹੈ ਉਵੇਂ ਚੱਲੀ ਜਾਂਦੀ ਹੈ। ਹਰਿਆਣੇ ਨੇ ਚ ਸੋਧ ਕਰ ਲਈ, ਹਰਿਆਣੇ ਦੇ ਤਹਿਸੀਲ ਪੱਧਰ ਤੇ, ਸਬ ਡਿਵੀਜ਼ਨ ਪੱਧਰ ਤੇ ਐਮਐਲਏ ਝੰਡਾ ਲਹਿਰਾਉਂਦਾ। ਸੋ ਇਸ ਲਈ ਉਹਦਾ ਹਵਾਲਾ ਦੇ ਕੇ ਇਹਨਾਂ ਨੇ ਕੇਸ ਫਾਈਲ ਕੀਤਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਕਿ ਜੀ ਸਾਨੂੰ ਉੱਥੇ ਮੁੱਖ ਮਹਿਮਾਨ ਬਣਾਇਆ ਜਾਵੇ, ਅਸੀਂ ਝੰਡਾ ਲਹਿਰਾਉਣਾ, ਸਾਨੂੰ ਇਹ ਅਧਿਕਾਰ ਦਿੱਤਾ ਜਾਵੇ। ਸੋ ਮਸਲਾ ਕੁਰਸੀ ਦਾ। ਫਿਰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਪੰਡੋਰੀ ਹੋਰਾਂ ਨੇ ਇਸ ਮਸਲੇ ਤੇ ਹਰਿਆਣੇ ਨੂੰ ਚਿੱਠੀ ਵੀ ਲਿਖਤੀ ਕਿ ਹਰਿਆਣੇ ਵਾਲਿਓ ਸਾਨੂੰ ਦੱਸੋ ਤੁਸੀਂ ਕਿਹੜੇ ਨਿਯਮਾਵਲੀ ਬਣਾਏ ਆ, ਕੀ ਸੋਧ ਕੀਤੀ ਹੈ, ਅਸੀਂ ਕੀ ਕਰੀਏ, ਸਾਨੂੰ ਇਹਦੀ ਜਾਣਕਾਰੀ ਦਿਓ ਤਾਂ ਕਿ ਅਸੀਂ ਅੱਗੇ ਵਧੀਏ। ਪਰ ਗੱਲ ਇੱਥੇ ਤੱਕ ਨਹੀਂ ਗਈ। ਇਹ ਕਹਿੰਦੇ ਜੀ ਜੇ ਮੁੱਖ ਮਹਿਮਾਨ ਵਾਲੀ ਕੁਰਸੀ ਨਹੀਂ ਸਾਨੂੰ ਮਿਲਦੀ ਤਾਂ ਮੁੱਖ ਮਹਿਮਾਨ ਦੀ ਨਾਲ ਵਾਲੀ ਕੁਰਸੀ ਤਾਂ ਮਿਲੇ ਜੀ। ਕੁਝ ਐਮਐਲਏਆਂ ਨੇ ਜ਼ਿਲ੍ਹਾ ਪੱਧਰ ਤੇ ਹੁਣ ਸਮਾਗਮਾਂ ਦਾ ਹਵਾਲਾ ਦੇ ਕੇ ਵੀ ਸ਼ਿਕਾਇਤ ਕੀਤੀ ਹੈ। ਜਿਹੜੇ ਜ਼ਿਲ੍ਹਾ ਪੱਧਰ ਦੇ 26 ਜਨਵਰੀ 15 ਅਗਸਤ ਵਾਲੇ ਪ੍ਰੋਗਰਾਮ ਹੁੰਦੇ ਆ ਨਾ, ਉਹਨਾਂ ਦੇ ਵਿੱਚ ਜ਼ਿਆਦਾਤਰ ਮਤਲਬ ਕਿ ਜਿਵੇਂ ਇੱਕ ਰਾਜ ਪੱਧਰੀ ਸਮਾਗਮ ਹੁੰਦਾ ਹੈ, ਕਈ ਵਾਰ ਰਾਜਪਾਲ ਵੀ ਪੰਜਾਬ 'ਚ ਝੰਡਾ ਲਹਿਰਾਉਂਦਾ, ਮੁੱਖ ਮੰਤਰੀ ਵੀ ਲਹਿਰਾ ਦਿੰਦਾ ਹੈ, ਤੇ ਫਿਰ ਮੰਤਰੀ ਜ਼ਿਲ੍ਹਾ ਪੱਧਰ ਦੇ ਸਮਾਗਮਾਂ 'ਚ ਜਾਂਦੇ ਨੇ। ਜ਼ਿਆਦਾਤਰ ਮੰਤਰੀ ਝੰਡਾ ਲਹਿਰਾਉਂਦੇ ਨੇ ਜ਼ਿਲ੍ਹਾ ਪੱਧਰ 'ਚ। ਹੁਣ ਜਿੱਥੇ ਮੰਤਰੀ ਝੰਡਾ ਲਹਿਰਾਉਂਦਾ ਹੈ, ਉਹਦੇ ਸੱਜੇ ਪਾਸੇ ਡੀਸੀ ਬੈਠਾ ਹੁੰਦਾ ਹੈ, ਖੱਬੇ ਪਾਸੇ ਉਹਦੇ ਐਸਐਸਪੀ ਬੈਠਾ ਹੁੰਦਾ, ਤੇ ਇਹ ਕਹਿੰਦੇ ਜੀ ਅਸੀਂ ਫੇਰ ਰਹਿ ਜਾਂਦੇ ਹਾਂ। ਮੇਰੇ ਕਹਿੰਦੇ ਸਾਡੀ ਕੁਰਸੀ ਫੇਰ ਪਰਾਂ ਡਾਹੀ ਹੁੰਦੀ ਹੈ, ਉੱਥੇ ਵੀ ਨਹੀਂ ਸਾਨੂੰ ਕੋਈ ਥਾਂ ਮਿਲਦੀ। ਸੋ ਸਾਡੀ ਕੁਰਸੀ ਉੱਥੇ ਜੇ ਮੁੱਖ ਮਹਿਮਾਨ ਦੇ ਨਾਲ ਤਾਂ ਡਾਹਾ ਦੋ ਜੀ, ਕਹਿੰਦੇ। ਹੁਣ ਇਹ ਮਸਲਾ, ਸੋ ਇਸ ਲਈ ਕੋਈ ਮਾਂ ਨੂੰ ਰੋਂਦਾ, ਕੋਈ ਮਾਸੀ ਨੂੰ, ਇਹ ਕੁਰਸੀ ਨੂੰ ਰੋਂਦੇ ਨੇ ਜੀ। ਤੇ ਇਹ ਐਮਐਲਏਆਂ ਦੀ ਸਥਿਤੀ ਹੈ ਕਿ ਸਾਨੂੰ ਕਿਸੇ ਤਰ੍ਹਾਂ ਮੁੱਖ ਮਹਿਮਾਨ ਬਣਾਓ ਜਾਂ ਮੁੱਖ ਮਹਿਮਾਨ ਦੇ ਨਾਲ ਬਿਠਾਓ। ਜੀ, ਹਲਕੀਆਂ ਗੱਲਾਂ, ਹਲਕੇ ਲੋਕ, ਹਲਕੇ ਐਮਐਲਏ, ਇੱਥੋਂ ਇਹ ਪਤਾ ਲੱਗ ਜਾਂਦਾ